ਤੁਸੀਂ ਚਾਹ ਪੀ ਲਈ ਸਰਕਾਰ? ਚਾਹ ਕਿੱਥੋਂ ਪੀ ਲਈਏ? 2 ਘੁੱਟ ਤੇਰੀ ਇੱਥੇ ਹੀ ਨੀਤ ਆ ਉਦੋਂ ਦੀ। ਚਾਹ ਪੀ ਲਈ ਹੈ, ਚਾਹ ਪੀ ਲਈ ਹੈ। ਤੁਸੀਂ ਵੀ ਮੰਗਾ ਲਓ, ਤੁਹਾਡੀ ਜੇਬ 'ਚ ਬੰਬ ਚੱਲ ਗਿਆ ਹੈ। ਅੱਛਾ, ਯਾਨੀ ਕਿ ਉਦਾਂ ਤੁਸੀਂ ਹਰ ਪਾਸੇ ਕਿ ਮੈਂ ਹੈ ਨਹੀਂ ਆ ਚਾਹ ਵਾਰੀ ਬੰਬ ਚੱਲ ਗਿਆ ਤੇਰੀ ਜੇਬ 'ਚ। ਜੇ ਤੁਸੀਂ ਮੇਲੇ ਵੀ 2 ਘੁੱਟ ਮੰਗਾ ਲੈਂਦੇ ਕਿਹੜਾ ਮਰਚਣੇ ਸੀਗੇ? ਅੱਜ ਵੀ ਮੈਂ ਹੈ ਨਹੀਂ ਉਧਰੋਂ ਘੁੱਟ ਲਾ ਲੱਗੀ ਰੇਤਾ ਵਾਲੀ ਆ ਚੌਲ। ਆਹੀ ਉਂਗਲ ਤੁਸੀਂ ਕਿ ਨੱਕ 'ਚ ਮਾਰੀ ਆ ਤੇ ਆਹੀ ਚਾਹ 'ਚ ਮਾਰ ਲਈ। ਮੇਰੀ ਉਂਗਲ ਮੇਰੀ ਮਰਜ਼ੀ। ਤੂੰ ਪਾਗਲ ਇੱਧਰ ਦੇ ਤੁਹਾਡੇ ਤੋਂ ਅੱਲਾ ਰਹਿਮ ਕਰੇ ਪੈਸਿਆਂ ਤੇ ਸੱਪ ਬੈਠਾ। ਮੇਰੀ ਗੱਲ ਸੁਣ, ਤੁਸੀਂ ਕਿਹੜਾ ਪੱਲਿਓ ਪੀਂਦੇ ਸਟਾਫ ਦੇ ਪੱਲਿਓ? ਜਿੱਥੇ ਅਲਹਮਦੁਲਿਲਾ ਪੱਲਿਓਂ ਪੀਣਾ, ਮੈਨੂੰ ਉਹ ਚਾਹ ਵਾਲਾ ਸਾਬਤ ਕਰ ਦੇਵੇ। ਤੁਸੀਂ ਪੱਲਿਓ ਨਹੀਂ ਪੀਂਦੇ, ਤੁਸੀਂ ਦੂਸਰੀ ਮਹੱਲਿਓਂ ਵੀ ਪੀਂਦੇ ਆ। ਇਕੱਲੇ ਜਾਂਦੇ ਉਧਰ ਇੱਕ ਦੁਕਾਨ ਬਣੀ ਨਵੀਂ, ਉੱਥੋਂ ਬੜਾ ਸੋਲੋ ਕੁੱਟ ਕਰਕੇ ਆ ਜਾਂਦੇ ਵਾਪਸ। ਨਾਲੇ 30 ਸਾਲਾ ਮਿਹਨਤ ਹੀ ਇਹੀ ਕੀਤੀ, 30 ਸਾਲ ਦੀ ਮਿਹਨਤ। ਨਾਲੇ ਮਿੱਠੇ ਤੈਨੂੰ ਫੈਸਲ ਭਾਈ ਕਹਿੰਦੇ ਵੀ ਤੇਰੇ ਪੈਸੇ ਦੇ ਸੱਪ ਬੈਠਾ, ਤੂੰ ਪਟਾਰੀ 'ਚ ਪੈਸੇ ਜੋੜਦਾ। ਸੱਪ ਬੈਠਾ ਪਤਾ ਨਹੀਂ ਕਿਹੜੀ ਮੈਦਾਨੀ ਇਲਾਕੇ 'ਚ ਕਿਤੇ। ਮੇਰੀ ਗੱਲ ਤਾਂ ਸੁਣੋ ਨਾ ਬੇਟਾ ਯਾਰ, ਗੱਲ ਮੈਂ ਤੁਹਾਨੂੰ ਸਹੀ ਦੱਸਾਂ ਯਾਰ, ਮੇਰੇ ਕੋਲ ਨਹੀਂ ਬਰਦਾਸ਼ਤ ਹੁੰਦੀ ਕਿਸੇ ਦੀ ਗੱਲ। ਸਾਡੇ ਕੋਲ ਵੀ ਨਹੀਂ ਬਰਦਾਸ਼ਤ ਨਹੀਂ, ਮੇਰੇ ਹਨਾ ਬਰਦਾਸ਼ਤ ਦਾ ਮਾਦਾ ਹੋਰ ਆ, ਮੇਰੇ ਸਿਸਟਮ ਹੋਰ ਆ। ਤੈਨੂੰ ਮੈਂ ਜੈਨਮਨ ਗੱਲ ਦੱਸਾਂ ਕਿ ਮੇਰੇ ਵੱਡੇ ਵੀ ਮੇਰੇ ਲਈ ਦੁਆ ਇਹੀ ਕਰਦੇ ਰਹੇ ਕਿ ਪੁੱਤਰ ਮਰ ਜਵੇ। ਨਹੀਂ ਉਹ ਘਰ ਮਾਲਕ ਸੀ, ਮਾਲਕ ਨੂੰ ਹਦਾਇਤ ਦੇ ਦਿਓ ਪਰਦਾ ਘਰ ਜਵੇ। ਯਾਰ ਨਹੀਂ, ਮੇਰੀ ਅੰਮੀ ਵੀ ਕਹਿੰਦੇ ਹੁੰਦੇ ਕਿ ਪੁੱਤਰ ਗੁੱਸਾ ਨਾ ਕਰਿਆ ਕਰ। ਮੈਂ ਬੜਾ ਜਜ਼ਬਾਤੀ ਕਿ ਨਾ ਯਾਰ ਮੈਨੂੰ ਛੇੜਿਆ ਕਰੋ, ਤੁਹਾਡੀ ਮਿਹਰਬਾਨੀ ਯਾਰ। ਮਾਂ ਜੀ ਸਹੀ ਕਹਿੰਦੇ ਸੀ ਨਾ, ਗੁੱਸਾ ਕਰਦਾ ਤੇ ਚੰਡਾ ਖਾਣਾ ਥਾਂ ਤੋਂ। ਬਹੁਤ ਚੰਡਾ ਖਾਨਾ ਕਿਸੇ ਦੀ ਜ਼ਰੂਰਤ ਨਹੀਂ ਹੈ ਮਿੱਠੇ, ਕਸਮ ਵਾਲੀ ਗੱਲ, ਇਲਾਕਾ ਡਰਦਾ ਭਾਜੀ। ਉਹ ਦੁਨੀਆ ਭਲੀ ਸੋ ਭਲੀ, ਬੜੇ ਮਾਂ ਨੇ ਟੂਰ ਵਿੱਚ ਉਹ ਜੰਮੇ ਯਾਰ ਆ। ਬਸ ਕਰ ਸੂਰ ਫੈਸਲ ਸਾਹਿਬ, ਤੁਹਾਨੂੰ ਹੱਥ ਕਿਸੇ ਨੇ ਨਹੀਂ ਲਾਉਣਾ, ਤੁਸੀਂ ਨਹਾ ਧੋ ਕੇ ਫਿਰਿਆ ਕਰੋ। ਹੈ ਹੱਥ ਕਿਹਨੇ ਲਾਉਣਾ? ਪੂਰੇ ਪਿੰਡੇ ਤੇ ਤਾਂ ਕਾਗਜ਼ੀ ਲੱਗੀ ਆ ਫੋੜੇ ਵਾਲੀ, ਔਰ ਬੰਦਾ ਹੀ ਡਰਦਾ ਵਾ। ਕਿਤੇ ਦਵਾਈ ਖਾਓ, ਕਿਤੇ ਜਲਤਰਾ। ਬਾਜੀ ਵੱਡੇ ਘੁੱਟ ਭਰ ਕੇ ਨਾ 3 ਘੁੱਟਾਂ ਚਾਹ ਪੀ ਗਏ। ਸਹੀ ਗੱਲ, ਤੇਰੀ ਨਜ਼ਰ ਹੀ ਮੈਨੂੰ ਪਤਾ ਨਹੀਂ ਪਚਣੀ ਵੀ ਹੈ ਕਿ ਨਹੀਂ ਪਚਣੀ। ਲੈ ਕੇ ਦੇਈਦੀ ਹੁੰਦੀ ਦਾ ਮੈਨੂੰ। ਨਜ਼ਰ ਹੀ ਏਡੀ ਮਾੜੀ ਯਾਰ। ਸੋਹਣੀ ਭਾਈ, ਮੈਂ ਜੈਨਮਨ ਕਹਿਣਾ, ਮੇਰਾ ਗੁੱਸੇ ਤਾਂ ਮੈਂ ਬਹੁਤ ਭੈੜਾ ਆਦਮੀ। ਬਹੁਤ ਉਦਾਂ ਵੀ ਬਹੁਤ ਭੈੜੇ। ਅਲਹਮਦੁਲਿਲਾ ਜਾਨ ਚ ਵੀ ਤੇ ਆਉਣ 'ਚ ਵੀ ਜਾਨ ਦੇ ਵਿੱਚ ਅੱਛਾ, ਜਾਨ ਚ। ਮੇਰੇ ਕਜ਼ਨ ਦੇ ਨਾਲ ਮੇਰੀ ਲੜਾਈ ਹੋ ਗਈ। ਓਏ ਹੋਏ, ਬੜੀਆਂ ਛੁੱਟੀਆਂ ਨੇ। ਨਹੀਂ ਲਾਲਾ ਜੀ ਕੋ ਇਸ ਗੱਲ ਦੀ ਤਸਦੀਕ ਕਰ ਲੈਣਾ ਜਿੱਧਰ ਮਰਜ਼ੀ ਯਾਰ। ਅਕਸਰ ਮੈਂ ਗੱਲਬਾਤ ਸੁਣਾਉਣਾ ਨਾ ਤੇ ਲੋਕ ਕਹਿੰਦੇ ਨੇ ਕਿ ਯਾਰ ਇਹ ਪਤਾ ਨਹੀਂ ਗੱਲਬਾਤ ਸੁਣਾਉਣ ਡਿਆ। ਇਹ ਤਸਦੀਕ ਕਰਿਆ ਕਰੋ ਯਾਰ ਤੁਸੀਂ ਇਸ ਗੱਲ। ਕਿਹਦੇ ਕੋ ਕਰੀਏ ਤੁਸੀਂ? ਲਾਲਾ ਜੀ ਕੋ ਕਰ ਲਈ, ਮਿਲਾਓ ਮੇਰਾ ਨੰਬਰ। ਕਜ਼ਨ ਆ। ਨਹੀਂ, ਪਹਿਲੇ ਤੁਸੀਂ ਤਸਦੀਕ ਕਰਨੀ, ਉਸ ਕਮਿਸ਼ਨਰ ਕੋ ਜਾਣਾ, ਉੱਥੋਂ ਮੋਹਰ ਲਵਾਉਣੀ, 20 ਰੁਪਏ ਦਾ ਸਟਾਮ ਲੈ ਕੇ। ਉਹਦੇ ਮਹੱਲੇ ਵਾਲੇ ਨੇ ਅੰਗੂਠੇ ਲਵਾਉਣੇ, ਨਾਲ ਸ਼ਨਾਖਤੀ ਕਾਰਡ ਦੀਆਂ 2 ਕਾਪੀਆਂ ਲਾਉਣੀਆਂ। ਉਹ ਪਲਾਟ ਨਾਮ ਕਰਾਉਣਾ ਵਾ ਵੀ ਇੰਨਾ ਕੁਝ ਕਰੀਏ। ਵਾਕਿਆ ਵਾ ਭਾਈ ਫੈਸਲ ਦਾ ਨਹੀਂ ਸੁਣਾਉਣਾ, ਬਸ ਤੂੰ ਰਹਿਣ ਦੇ। ਨਹੀਂ ਸੁਣਾਉਣਾ, ਵਾਕਿਆ ਬੂਕਿਆ ਨਹੀਂ, ਮੈਂ ਤੈਨੂੰ ਗੱਲ ਹਕੀਕਤ ਦੱਸ ਰਿਹਾ ਵਾਂ ਕਿ ਜਾਨ ਦੇ ਵਿੱਚ ਮੈਂ ਕਹਿਣ ਡਿਆ ਵਾਂ ਕਿ ਮੈਂ ਮਿੱਠੇ ਸੱਚੀ ਮੁੱਚੀ ਮੈਂ ਤੈਨੂੰ ਇੰਜ ਧੱਕਾ ਦਵਾਂ, ਇਹਦੇ ਵਿੱਚ ਮਾਰਾਂ ਕਮ ਤੋਂ ਕਮ ਇਹ ਵਿੰਗਾ ਹੋਏਗਾ ਤੇ ਤੇਰਾ ਕੀ ਹਾਲ ਹੋਏ ਤੂੰ ਹਿਸਾਬ ਲਾ। ਤੇ ਅਗਰ ਤੁਸੀਂ ਮੈਨੂੰ ਧੱਕਾ ਮਾਰੋਗੇ, ਤੁਹਾਡਾ ਖਿਆਲ ਆ ਮੈਂ ਚੁੱਪ ਕਰਕੇ ਧੱਕਾ ਖਾ ਲਾਂਗਾ? ਹਾਏ ਤੂੰ ਅੱਗੋਂ ਬੋਲੇਗਾ? ਅੱਗੋਂ ਨਹੀਂ ਬੋਲਾਂਗਾ, ਮੈਂ ਰੋਵਾਂ ਪਿਟਾਂਗਾ, ਉਹ ਭਾਣ ਦੱਸੂਗਾ। ਉਹ ਸਿਰ ਪਾਟੂਗਾ, ਉਹਦਾ ਬੱਟੀ ਹੋਏਗੀ ਉੱਤੇ। ਮੈਂ ਆਪਣੇ ਕਜ਼ਨ ਦੀ ਗੱਲ ਸੁਣਾ ਰਿਹਾ। 5 ਸਾਲ ਬਾਅਦ ਉਹਦੀ ਮੇਰੀ ਸੁਲਾਹ ਹੋਈ। ਹਲ ਤੇ ਮੈਨੂੰ ਕਹਿੰਦਾ ਜੀ ਪਾ ਜੱਫੀ, ਜਿੰਨੀ ਜਾਨ ਹੈ ਫੈਸਲ 5 ਸਾਲ ਦੀ ਕਸਰ ਕੱਢਦੇ। ਮੈਂ ਕਿਹਾ ਯਾਰ ਜਾਣ ਦੇ ਗੁੱਸੇ ਨੂੰ। ਕਹਿੰਦਾ ਨਹੀਂ ਤੂੰ ਜੱਫੀ ਪਾ। ਯਾਰ ਮੈਂ ਉਹਨੂੰ ਸੋਹਣੀ ਜੱਫੀ ਪਾਈ ਹੈ ਤੇ ਮੈਂ ਉਹਨੂੰ ਘੁੱਟਿਆ। ਮੈਨੂੰ ਕਹਿੰਦਾ ਹੋਰ ਘੁੱਟ। ਮੈਂ ਉਹਨੂੰ ਘੁੱਟਿਆ ਤੇ ਛੱਡਦਾ। ਮੈਂ ਕਿਹਾ ਯਾਰ ਬੁੱਢਾ ਹੋ ਗਿਆ। ਸਾਰੇ ਮੇਰੇ ਕਜ਼ਨ ਖਲੋਤੇ ਹੋਏ ਕਹਿੰਦੇ ਵਾਕਈ ਬੁੱਢਾ ਹੋ ਗਿਆ ਫੈਸਲ ਜੀ। ਅੱਛਾ, ਜਦੋਂ ਉਹਨੇ ਕਿਹਾ ਹੋਰ ਘੁੱਟ, ਫਿਰ ਤੁਸੀਂ ਉਹਦੀਆਂ ਪਿੰਨੀਆਂ ਵੀ ਘੁੱਟੀਆਂ? ਉਹਨੂੰ ਮੈਂ ਜੱਫਾ ਪਾ ਕੇ ਘੁੱਟਿਆ। ਮੈਨੂੰ ਕਹਿੰਦਾ ਹੋਰ ਘੁੱਟ। ਅੱਛਾ, ਮੈਂ ਉਹਨੂੰ ਘੁੱਟਿਆ ਤੇ ਮੈਂ ਥੱਕ ਗਿਆ। ਮੈਂ ਕਿਹਾ ਯਾਰ ਜਾਨ ਹੀ ਨਹੀਂ ਰਹੀ ਹੈ। ਕਹਿੰਦਾ ਬੁੱਢਾ ਹੋ ਗਿਆ। ਤੁਹਾਨੂੰ ਕਹਿ ਰਿਹਾ ਨਾਲ ਦੇ ਮੇਰੇ ਕਜ਼ਨ ਕਹਿਣ ਡੇ ਤੇ ਉਹ ਜਦੋਂ ਮੈਂ ਘੁੱਟਿਆ ਨਾ, ਉਹਨੂੰ ਹੱਥ ਲਾਇਆ ਤਾਂ ਸਿੱਧਾ ਜ਼ਮੀਨ ਤੇ ਡਿੱਗ ਪਿਆ। ਅੱਲਾ ਦੀ ਕਸਮ ਡਿੱਗਿਆ। ਮੇਰੀ ਗੱਲ ਨਾ ਕਦੀ ਆ ਮੇਰਾ ਮੁੰਡਾ ਮਾਰਤਾ, ਇਹਦੀ ਤੁਲਾ ਹੀ ਨਾ ਕਰਾ ਦੇ, ਮੇਰਾ ਮੁੰਡਾ ਮਾਰਤਾ। ਉਹਦੇ ਭਾਈ ਹੱਥ ਪੈਰ ਚ ਸੇਵ ਤੇ ਇਹ ਗੱਲ ਆ ਨਾ ਹੁਣ ਇਹ ਧੁੰਮ ਗਈ ਮੇਰੇ ਇਲਾਕੇ ਚ ਕਿ ਫੈਸਲ ਨੇ ਇੰਜ ਕਰ ਗਏ ਨਹੀਂ ਜਾਣਗੇ ਉਹ ਅੱਲਾ ਨਜ਼ਰੇ ਬਾਤ ਤੋਂ ਬਚਾਏ। ਤੇ ਮੇਰਾ ਇੱਕ ਯਾਰ ਸੀ ਵੇਟ ਲਿਫਟਰ, ਮਿਸਟਰ ਵੀ ਹੋਇਆ, ਰਜ਼ਵਾਨ ਗੁੱਜਰ। ਇਸ ਟਾਈਮ ਮਾਸ਼ਾਅੱਲਾ ਪੁਲਿਸ ਦੀ ਵਿੱਚ ਅੱਛੀ ਪੋਸਟ ਦੇ ਵਿੱਚ। ਮਿਸਟਰ ਬੀਨ ਹੋਇਆ ਤੁਹਾਡਾ ਦੋਸਤ? ਮਿਸਟਰ ਬੀਨ ਨਹੀਂ, ਮਿਸਟਰ ਵਿੰਗਸ। ਉਹ ਮਿਸਟਰ ਹੋਇਆ ਹੈਗਾ, ਵੇਟ ਲਿਫਟਿੰਗ ਦੇ ਮੁਕਾਬਲੇ ਵਗੈਰਾ ਕੀਤੇ ਉਹਨੇ ਚੋਰੀ ਪਾਕਿਸਤਾਨ। ਮਿਸਟਰ ਵਿੰਗਸ ਹੋਇਆ ਵਾ। ਉਹ ਮੈਨੂੰ ਕਹਿੰਦਾ ਫੈਸਲ ਮੈਂ ਤੇਰਾ ਵਾਕਿਆ ਸੁਣਿਆ। ਮੈਂ ਕਿਹਾ ਕਿਹੜਾ? ਕਹਿੰਦਾ ਯਾਰ ਉਹ ਜਿਹੜਾ ਤੂੰ ਕਜ਼ਨ ਨੂੰ ਕੁੱਟਿਆ ਵਾਕਈ ਹਕੀਕਤ ਗੱਲ। ਮੈਂ ਕਿਹਾ ਯਾਰ ਪਤਾ ਨਹੀਂ ਅੱਲਾ ਪਾਕ ਮੈਂ ਕੀ ਹੋਇਆ। ਉਹਦੇ ਕਹਿੰਦਾ ਉਹ ਸੀ ਤੂੰ ਇੱਧਰ ਆ। ਮੈਂ ਕਿਹਾ ਬਾਡੀ ਬਿਲਡਰ। ਆਹੋ ਮੈਂ ਕਿਹਾ ਉਹ ਨਹੀਂ ਯਾਰ ਉਹ ਪਤਾ ਨਹੀਂ ਅਚਾਨਕ ਉਹਦੀ ਤਬੀਅਤ ਨਹੀਂ ਸੀ। ਕਹਿੰਦਾ ਨਹੀਂ ਤੂੰ ਘੁੱਟ ਇੱਧਰ ਆ ਗਏ। ਤੇ ਸੋਹਣੀ ਭਾਈ ਯਕੀਨ ਕਰੋ ਮੈਂ ਨਾ ਉਹਨੂੰ ਦੈਸ਼ ਤੂਸ਼ ਦੇ ਵਿੱਚ ਆ ਗਏ। ਯਾਰ ਦੋਸਤ ਜਿਹੜੇ ਚੁੱਕਣ ਚੁਕਈਏ ਵਾਲੇ ਹੁੰਦੇ ਨਾ ਇਹ ਕੰਮ ਖਰਾਬ ਕਰਦੇ। ਉਹਨੂੰ ਭਾਈ ਜੀ ਮੈਂ ਵੇਟ ਲਿਫਟਰ ਨੂੰ ਇੰਜ ਫੜ ਕੇ ਘੁੱਟਿਆ। ਉਹਨੇ ਭਾਈ ਮੇਰੇ ਇੱਥੇ ਦਬਾ ਗਿੱਲਾ ਵੋਮਟਿੰਗ ਕਰ ਉਲਟੀ ਕਰਦੀ। ਫਿਰ ਮੈਂ ਕਿਹਾ ਅੱਜ ਤੋਂ ਬਾਅਦ ਨਹੀਂ ਕਰਨਾ। ਮਿੱਠੇ ਮੈਂ ਜੈਨਮਨ ਕਹਿਣ ਡਿਆ ਵਾ ਮੇਰੇ ਤੋਂ ਤੂੰ ਬੱਚੇ ਹੈਗਾ। ਲਓ ਜੀ ਮੇਰੀ ਸੁਣੋ ਗੱਲ। ਉਹ ਹੱਥ ਪੰਜਾ ਲੜਾ ਲੈਣੇ ਆ, ਠੀਕ ਹੈ ਜੀ। ਭਾਈ ਫੈਸਲ ਵੀ ਜ਼ੋਰ ਲਾ ਲਵੇ, ਮੈਂ ਵੀ ਜ਼ੋਰ ਲਾ ਲੈਣਾ। ਆਹ ਘੋੜਾ ਤੇ ਘੋੜੇ ਦਾ ਫੱਟਾ ਪਿਆ ਜੀ।
ਆਹ ਤੇ ਆਓ ਘੋੜਾ ਤੇ ਆਹ ਘੋੜੇ ਦਾ ਦਾਣਾ ਪਿਆ ਜੀ, ਹਾਂ ਆਹ ਘੋੜਾ ਤੇ ਘੋੜੇ ਦਾ ਮਾਲਕ ਬੈਠਾ ਹੀ ਆਹ ਘੋੜਾ ਤੇ ਘੋੜੇ ਦੇ ਪੱਠੇ ਪਏ, ਆ ਜਾਓ ਆਹ ਘੋੜਾ ਤੇ ਘੋੜੇ ਦਾ ਹੁਣੇ ਫੈਸਲਾ ਹੋ ਜਾਣਾ ਤੁਹਾਡੇ ਸਾਹਮਣੇ ਆਹ ਘੋੜਾ ਤੇ ਘੋੜੇ ਦਾ ਸਾਜ ਪਿਆ। ਤੇ ਪਤਾ ਗੱਲ ਕੀ ਹੈ ਛੱਡ ਛੁੱਡ ਦਿੱਤੀਆਂ ਪੁਰਾਣੀਆਂ ਗੱਲਾਂ ਕਰ ਰਿਹਾ ਵਾਂ। ਓਏ ਹੋਏ ਹੋਏ। ਮੈਂ ਮਰ ਜਾਵਾਂ ਨਾ, ਮੈਂ ਮਰ ਜਾਵਾਂ ਤੈਨੂੰ ਕੋਈ ਨਹੀਂ ਪੁੱਛੂਗਾ। ਤੂੰ ਮੇਰੀ ਗੁੱਟ ਕਰ ਦੇ, ਮੇਰੀ ਜਾਨ ਲੈ ਲਾ, ਤੂੰ ਇੱਕ ਵਾਰੀ ਮੈਨੂੰ ਪਾ ਜੱਫੀ ਲੱਗੇ ਪਤਾ ਆ ਮੇਰਾ ਪੰਜਾ ਲੜਾ ਆ ਜ਼ਿੰਮੇਵਾਰੀ ਜੱਫੀਆਂ ਪਸਲੀਆਂ ਉਹਨੇ ਪਸਲੀਆਂ ਦੂਰੀਆਂ ਕਰ ਦੇਣੀਆਂ। ਕਰ ਦੇਵੇ ਸਟੀਲ ਬਾਡੀ ਆ, ਗੋਲੀ ਅਸਲੀ ਕਰਦੀ, ਗੋਲੀ ਛੂ ਕੇ ਲੰਘਦੀ ਆ। ਇਹ ਪਤਾ ਨੀ ਕਿਹੜੇ ਭੁਲੇਖੇ ਚ ਕਦੀ ਅਸੀਂ ਵੀ ਨਹੀਂ ਦੱਸਿਆ। ਅਸੀਂ ਇਹਦਾ ਵਾਕਿਆ ਸੁਣ ਕੇ ਚੁੱਪ ਕਰੀਏ ਤਾਂ ਯਾਰ ਕੋਈ ਨਹੀਂ ਵੱਡਾ ਵਾ, ਆ ਜੇ ਪੰਜਾ ਲੜਾਵੇ, ਉੱਠੋ ਆਓ। ਸਟੀਲ ਬਾਡੀ ਇਹ ਹਕੀਕਤ ਗੱਲ ਆ, ਤੂੰ ਫੋਨ ਕਰ ਲੈ ਲਾਲੇ ਹੋਰਾਂ ਨੂੰ। ਲਓ ਸੁਣੀ ਭਾਈ, ਇਹ ਤਾਂ ਮੈਨੂੰ ਮੇਰਾ ਚੈਲੰਜ ਆ ਭਾਈ ਫੈਸਲ ਨੂੰ, ਜਦੋਂ ਦਿਲ ਕਰੇ ਜਿੱਥੇ ਦਿਲ ਕਰੇ ਮੇਰਾ ਪੰਜਾ ਲੜਾ ਲਵੇ। ਮਿੱਠੇ ਤੂੰ ਪੰਜਾ ਲੜਾਉਂਦਾ ਕਹਿਣਾ, ਉਹਦੇ ਚ ਬਹੁਤ ਜਾਨ ਆ। ਫੈਸਲ ਭਾਈ ਜੀ ਅੱਗੇ ਦੋ ਬੰਦੇ ਕੁੱਟਿਆ ਤੇ ਉਹਨਾਂ ਨੇ ਜੇਬਾਂ ਚ 900 ਕੱਢ ਲਿਆ ਤੇ ਤੂੰ ਬਾਅਦ ਚ ਉਸਤਾਦ ਜੀ ਕਹਿਣ ਮੈਨੂੰ ਕਿ ਵੀ ਜ਼ਿੰਮੇਦਾਰ ਆਪ ਹੋਏਗਾ। ਮੈਂ ਆਪ ਹੀ ਜ਼ਿੰਮੇਦਾਰ ਆ। ਹੁਣ ਮੈਂ ਤੈਨੂੰ ਕਿੱਦਾਂ ਹੱਥ ਰੱਖ ਦਵਾਂ? ਅੱਗੇ ਉਹ ਫਰੀਦ ਨੂੰ ਆ ਲੈਣ ਦੇਣਾ ਫੇਰ ਗੱਲ ਕਰੀ। ਮੇਰੇ ਦਾਦਾ ਬੂ ਕਹਿੰਦੇ ਹੁੰਦੇ ਸੀ ਕਿ ਤੇਰੀ ਤਲੀ 'ਚ 7 ਕਥਾ ਲਿਖਿਆ ਤੇ ਹਲੇ ਬਾਉਣੀ ਨਹੀਂ ਕੀਤੀ ਮੈਂ। ਉਹ ਤੂੰ ਵੀ ਮਿੱਠੇ ਹੱਥ ਧੋ ਕੇ ਫਰਿਆ ਕਰ। ਹੱਥ 'ਚ ਲਿਖਿਆ ਪਤਾ ਨਹੀਂ ਆਪੇ ਮਾਰ ਕਰਨਾ ਲਿਖਿਆ, ਹੱਥ ਧੋ ਕੇ ਫਰਿਆ ਕਰ। ਤੂੰ ਉਸਤਾਦ ਹੋਰਾਂ ਕੋਲ ਪੁੱਛ ਲੈ, ਆਪਣੇ ਘਰੋਂ ਪੁੱਛ ਲੈ, ਪੁੱਛ ਲਿਆ ਯਾਰ ਠੀਕ ਆ ਨਾ। ਅੱਛਾ, ਉਹਦਾ ਹੱਥ ਥਾਂਗਦਾ ਫਰੀਦ ਆ ਲਵੇ ਫੇਰ ਗੱਲ ਹੋਏਗੀ। ਲਓ ਜੀ ਦਿਨ ਇੱਧਰ ਦੇਖ ਲਓ, ਫਰੀਦ ਆਵੇ ਜਾਂ ਨਾ ਆਵੇ ਤੁਹਾਡਾ ਮੁਕਾਬਲਾ ਪੈ ਗਿਆ। ਦੋ ਚੌਂ ਦਿਨਾਂ 'ਚ ਤੁਸੀਂ ਰੈਡੀ ਹੋ? ਲੱਗ ਜਾਏਗਾ ਪਤਾ। ਮੈਂ ਰੈਡੀ ਆ ਭਾਈ ਜੀ। ਇਹ ਭਾਈ ਜੀ ਆਪਣੇ ਘਰ ਪਹਿਲੇ ਦੱਸੇ, ਉਸਤਾਦ ਹੋਰਾਂ ਕੋਲ ਇਜਾਜ਼ਤ ਲਵੇ, ਲਿਖ ਲਖਈਆ ਕਰੇ, ਫੇਰ ਮੇਰੇ ਨਾਲ ਫਾਈਟ ਕਰੇ। ਜਿਹੜਾ ਫਰੀਦ ਆਉਣਾ ਤੇ ਕਰਦੇ ਆ ਗੱਲ। ਹਾਲਾ ਆ ਗਿਆ ਜੀ। हेलो गाइस, अस्सलाम वालेकुम पाकिस्तान। कैसे हैं आप सब लोग? मैं फरीद साहब भी और मेरे साथ है मेरे दोस्त। ਇੱਕ ਮਿੰਟ ਯਾਰ, ਥੱਲੇ ਉਤਰਨਾ ਪਹਿਲੇ ਤੂੰ। ਪਹਿਲੇ ਥੱਲੇ ਆ। ਓਏ ਓਏ ਉੱਠ ਓਏ 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 ਫਾੜੋ ਫੜ। ਉਹ ਮਿੱਠਿਆ ਖੜੀ ਕਰ ਰਿਹਾ ਇਹਨੂੰ। ਇਹ ਇਹਨੂੰ ਅੱਲਾ ਹੀ ਖੜੀ ਕਰੂਗਾ। ਓਏ ਅਸਲ ਭਾਈ ਅੱਗੇ ਇੱਕ ਐਡੀਟਰ ਵੀ ਗਿਆ, ਤੁਸੀਂ ਵੀ ਓਏ ਉਹ ਇਹਦਾ ਸ਼ੋਰਾ ਰੁੜ ਗਿਆ ਸਾਰਾ। यार केड़ी बदतमीजी है ਏਸੀ ਕਹਿਣਾ ਵਾ। ਓਏ ਤੂੰ ਗੱਟਾ ਸਮਝ ਕੇ ਖਾ ਲਿਆ ਕਲਾਚ ਨੂੰ। यार, दुर घटा वैसे ਇਹ ਤੂੰ ਗਾਇਸ ਤੇ ਇੰਜ ਕਹਿੰਦੇ ਦਾ ਰੇਂਜ ਰੂਬਰ ਤੇ ਆਉਂਦਿਆ ਤੂੰ। ਤੇਰੀ ਮਾਲਕ ਖੈਰ ਕਰੇ, ਤੇਰੀ ਜ਼ਿੰਦਗਾਨੀ ਹੋਵੇ। ਲੱਤ ਕਮਾਈ ਤੂੰ ਕਿਆ ਸੀ ਐਦਾਂ ਤੇ ਸੀਨੀਅਰ ਆਰਟਿਸਟ ਹੱਸੀ ਕਾ ਗੋਲ ਗੱਪਾ ਵੀ ਸਾਡਾ ਲੈ ਚਲਾ ਸੀ। ਸੀਨੀਅਰ ਆਰਟਿਸਟ ਨੂੰ ਕਿਹਨੇ ਕਿਹਾ ਸੀ ਕਿ ਅਗਲੇ ਦੀ ਕੰਗ ਫੁੱਲ ਲੱਥਿੰਗ ਦੇ ਵਿੱਚ ਆਵੇ? ਹਾਏ ਹਾਏ ਕਦੀ ਆਉਣ ਤੇ ਦਿਮਾਗ ਠੀਕ ਆ, ਪਹਿਲੇ ਮੈਨੂੰ ਸਿਰਫ ਇਹਨਾਂ ਤੈਨੂੰ ਇੰਨੀ ਸੈਂਸ ਨਹੀਂ ਹੈ ਯਾਰ। ਸੈਂਸ ਨਹੀਂ ਕਿੱਦਾਂ ਹੈ। ਉਤਰੀ ਦਾ ਗੱਡੀ ਨੂੰ। ਤੇਰੀ ਆਉਣੀ ਨੇ ਦੱਸਿਆ ਵਾ। ਅੱਛਾ ਨਾਲੇ ਨਾ ਹਾਏ ਗਾਇਸ, ਇਹ ਲੋਕ ਕਰਦੇ ਹੁੰਦੇ ਜਿਹਨੇ ਕੋਈ ਫਰਾਰੀ ਜਾਂ 4 ਰਿੰਗਾਂ ਵਾਲੀ ਗੱਡੀ ਹੋਵੇ। ਤੇਰੀ ਗੱਡੀ ਦੇਖੀ ਹੋਵੇ, ਪਤਾ ਨਹੀਂ ਤੂੰ ਗੁਰਦਾ ਕਢਾਇਆ ਵਾ, ਅੱਲਾ ਮਾਰੇ ਕਿੰਨੀ ਖੁਰਚੀ ਹੋਈ। ਬੇਟੇ ਜਿਸ ਇਲਾਕੇ ਦਾ ਤੂੰ ਨਾ, ਉੱਥੇ ਹੱਲੇ ਤੱਕ ਗੱਡੀ ਨਹੀਂ ਆਈ। ਉੱਥੇ ਸਿਰਫ ਸ਼ਰਤਾਂ ਲਾ ਕੇ ਕਹਿੰਦੇ ਮੈਨੂੰ 9 ਕਿਲੋਮੀਟਰ ਤੂੰ ਇੰਜ ਕੁਛੜੇ ਚੁੱਕਣਾ ਤੇ ਫਿਰ ਬਾਅਦ ਚ ਮੈਂ ਤੈਨੂੰ ਚੁੱਕਣਾ। ਗੱਲ ਸੁਣ ਲੈ, ਇਹਨੂੰ ਪੁੱਛ ਕੇ ਦੇਖ ਲੈ। ਇਹਦੇ ਪਿੰਡ ਦੇ ਵਿੱਚ ਸਭ ਤੋਂ ਵੱਡਾ ਨੋਟ ਜਿਹੜਾ ਚੱਲਣ ਡਿਆ ਨਾ, ਉਹ 5 ਰੁਪਏ ਦਾ ਵਾ। ਇੱਕ ਬਰਾਤ ਆਈ ਨਾਲ ਦੇ ਪਿੰਡੋਂ, ਉਹਨੇ 10 ਸਾਲ ਸੁੱਟੇ, ਕਿਸੇ ਨੇ ਨਹੀਂ ਚੁੱਕੇ। ਪਤਾ ਨਹੀਂ ਕਹਿੰਦੇ ਕੀ ਆ ਇਹ। ਉਦਾਂ ਹੀ ਪਏ ਰਹੇ ਯਾਰ। ਇਹਨਾਂ ਦੇ ਇਲਾਕੇ ਦੇ ਵਿੱਚ ਵੀ ਹਫਤੇ ਬਾਅਦ ਕੋਈ ਇੱਕ ਬੰਦਾ ਬਾਹਰਲੇ ਮੁਲਕ ਆਇਆ, ਕਿ ਯਾਰ ਨੋਟ ਪੜੇ ਹੋਏ ਆ, ਫੇਰ ਚੁੱਕੇ ਇਹਨਾਂ ਨੇ। ਫਰੀਦ ਤੂੰ ਮੈਨੂੰ ਇਹ ਦੱਸ ਕਿ ਤੂੰ ਗੱਲਾਂ ਸੁਣਾਉਣੀਆਂ ਸ਼ੁਰੂ ਹੋ ਗਿਆ ਆਉਂਦਾ ਹੀ ਤੇ ਲੇਟ ਕਿਉਂ ਆਇਆ ਤੂੰ ਇੰਨਾ? ਭਾਈ ਇਹ ਜਿਹੜੀ ਗੱਡੀ ਤੇ ਆਇਆ ਨਾ, ਸ਼ੁਕਰ ਕਰੋ ਆ ਗਿਆ। ਕਿਹੜੀ ਗੱਡੀ ਤੇ ਆਇਆ? ਇਹ ਗੱਡੀ ਤੇ ਲੇਟ ਹੀ ਬਣਦਾ ਇਹਦਾ ਆਣਾ। ਬਸ ਕਰਿਆ ਕਰੋ, ਐਵੇਂ ਨਹੀਂ ਗਾ ਕਿਸੇ ਦੀ ਚੀਜ਼ ਤੇ। ਸ਼ੁਕਰ ਅੱਲਾਹ ਪਾਕ ਦਾ, ਅੱਲਾਹ ਨੇ ਤੇ ਮੇਰਾ ਲੱਦਾ ਬਣਾਇਆ ਵਾ, ਮੇਰਾ ਠਈਆ ਬਣਾਇਆ ਤੇ ਮੈਂ ਆ ਜਾਣਾ। ਉਹ ਵੈਸੇ ਦੱਸ ਤੇ ਸਹੀ, ਉਹ ਪੁੱਛਣ ਦੇ ਲੇਟ ਕਿਉਂ ਆਇਆ ਵਾ? ਉਹ ਯਾਰ ਲੇਟ ਕਾਤੋਂ ਆਇਆ ਵਾ? ਰਾਹ 'ਚ ਯਾਰ ਥੋੜਾ ਜਿਹਾ ਮੈਂ ਗਿਆ ਸੀ ਉਹ ਵਰਕਸ਼ਾਪ ਲੈ ਕੇ ਇਹਨੂੰ ਦਰਾ ਨਾ। ਇਹਨੂੰ ਹਾਂ, ਇਹਨੂੰ ਵਰਕਸ਼ਾਪ ਲਗਾਇਆ ਸੀ? ਕਿੱਥੇ ਲੈ ਜਾਵਾਂ? ਸਿਵਲ ਹਸਪਤਾਲ ਲੈ ਜਾਵਾਂ? ਕੀ ਕਰਾਂ ਮੈਂ? ਇਹਨੂੰ ਕਿਤੇ ਡੱਬ ਨਾ ਲਾ ਕੇ ਨਾ ਤੂੰ ਕਿਤੇ ਅਫਗਾਨਿਸਤਾਨ ਚਲ ਜਾ। ਡੱਬ ਨਾ ਲੈ ਜਾ, ਇਹ ਪਪਚ ਗੱਡੀ ਆ, ਕੀ ਕਰਾਂ ਮੈਂ ਇਹਦਾ? ਨਹੀਂ, ਇਹਨੂੰ ਤੂੰ ਨਾ ਵਰਕਸ਼ਾਪ ਨਾ ਲੈ ਕੇ ਜਾ। ਇਹ ਮੇਰਾ ਇੱਕ ਦੋਸਤ ਆ, ਬੜਾ ਅੱਛਾ ਮਾਸ਼ਾਅੱਲਾ ਗੱਡੀ ਨੂੰ ਤੋਲਦਾ ਵਾ ਉਹ। ਇਹਨੂੰ ਜਾ ਕੇ ਤੋਲ ਦੇ ਕਵਾੜਖਾਨੇ 'ਚ। ਬਹੁਤਾ ਵਧੀ ਦਾ ਨਹੀਂ ਹੁੰਦਾ। ਤੁਸੀਂ ਮੈਨੂੰ ਆਪਣੀਆਂ ਤੁਸੀਂ ਬਤਾਓ। ਗੱਡੀਆਂ ਵੇਖੀਆਂ? ਯਾਰ ਆਹ ਗੱਡੀ ਦੇਖ ਤਾਂ ਸਹੀ, ਆ ਤਾਰਾ ਕਿੱਦਾਂ ਬਾਹਰ ਆਈ, ਪੂਰੀ ਪਿਸ਼ਾਬ ਵਾਲੀ ਨਾਲੀ ਲੱਗੀ ਗੱਡੀ ਨੂੰ। ਇਹਦੀ ਲੰਮੀ ਤਾਰ ਕਿਹੜੀ ਹੁੰਦੀ ਆ? ਪਿੱਛੇ ਤਾਰਾਂ ਇੰਜ ਬਾਹਰ ਆਈਆਂ ਵੀ ਤੇ ਗੱਡੀ ਟਾਈਮ ਬੰਬ ਫਿੱਟ ਕੀਤਾ ਕਿਸੇ। ਨਹੀਂ ਨਹੀਂ, ਆ ਸੀਟ ਕਿਉਂ ਲਾਈ ਆ? ਯਾਰ ਉਹਦੀ ਕਿਡਨੀ ਕਢਾਈ ਆ ਇੱਕ ਗੱਡੀ ਦੀ। ਅੱਛਾ ਫਰੀਦ ਮੈਨੂੰ ਇਹ ਦੱਸ ਕਿ ਇਸ ਗੱਡੀ 'ਚ ਖੋਏ ਦਾ ਇਸਤੇਮਾਲ ਹੋਇਆ? ਔਰ ਐਡੀ ਖਸਤਾ ਆ ਦੇਖੋ ਇਹ ਜਰਾ ਯਾਰ ਸੋਹਣੀ ਕੀ ਯਾਰ ਗੱਡੀ ਇਹਨਾਂ ਇਹਨੇ 4 ਮਗਜ਼ ਪਾਇਆ ਗੱਡੀ 'ਚ। ਹੱਥ ਦੇ, ਮੈਂ ਤੇਰਾ ਇੱਕ ਮਗਜ਼ ਨਹੀਂ ਰਹਿਣ ਦੇਣਾ ਹੈਗਾ ਆਰਾਮ ਤੇ। ਯਾਰ ਇਧਰ ਵੇਖੋ, ਸੋਹਣੀ ਭਾਈ ਇੱਕ ਮਿੰਟ ਜ਼ਰਾ। ਅੱਲਾ, ਆ ਰੱਸੀਆਂ ਗਿਣਨੀਆਂ ਤੁਸੀਂ, 1 ਰੱਸੀ, ਆ 2 ਰੱਸੀ, ਆ 3 ਰੱਸੀਆਂ, ਇਧਰ 4 5। ਉਹ ਅੱਲਾ ਮਾਫੀ ਦੇਵੇ, ਇਹਨੂੰ ਪੈਂਦ ਪਾ ਲਾ, ਇਹਨੂੰ ਪੈਂਦ ਪਾ ਲਾ। ਆ ਘਰੋਂ ਤੂੰ ਪੌਣਾ ਮੋਢੇ ਤੇ ਰੱਖ ਲੈ ਰੋਟੀਆਂ ਬੰਨਣ ਵਾਲਾ। ਆ ਤੇ ਮੈਂ ਲਿਆ ਨਾ ਘਰੋਂ ਪਾਉਣਾ। ਇਹ ਤਾਂ ਤੂੰ ਕੀਤੀ ਹਸਾਉਣ ਵਾਲੀ ਗੱਲ, ਅਸੀਂ ਹੱਸੇ ਵੀ ਆ। ਉਹ ਤੂੰ ਆ ਕਿਹੜੀ ਹਰਕਤ ਕੀਤੀ ਦੱਸ। ਅੱਛਾ ਆ ਗੱਡੀ ਸੱਚੀ ਮੁੱਚੀ ਚੋਰ ਆ ਬੰਨੀ ਹੈ ਨਾ ਜਿਵੇਂ। ਬਹੁਤਾ ਮੈਂ ਤੈਨੂੰ ਕਹਿਣ ਡਿਆ ਮੈਂ
ਨਹੀਂ ਜਿਵੇਂ ਬੰਨੀ ਹੈ ਨਾ ਗੱਡੀ ਤੇਰੀ ਚੋਰ। ਨਹੀਂ ਤੇ ਗੱਡੀ ਤੇਰੀ ਵਾਕਈ ਬਹੁਤ ਮਾੜੀ ਹੈ। ਇਹਨੇ ਧਾਗੇ ਅੱਛਾ ਲਾਖੀ ਵਾਲਿਆਂ ਨੇ ਤਵੀ ਧਾਗਾ ਤੇ ਨਹੀਂ ਕਿਤੇ ਬੰਨੇ ਆ। ਯਾਰ ਤੁਸੀਂ ਕੀ ਚਾਹੁੰਦੇ ਹੋ ਗੱਡੀ ਮਤਲਬ ਕਿੱਦਾਂ ਦੀ ਹੋਣੀ ਚਾਹੀਦੀ? ਮੈਂ ਇਹਦੇ ਤੇ ਨਰਾਨ ਕਗਾਨ ਗਿਆ ਵਾਂ, ਸ਼ੁਕਰ ਅੱਲਾਹ ਪਾਕ ਦਾ। ਫਿਰ ਮੈਂ ਇਹਦੇ ਤੇ ਸਾਈਵਾਲ, ਤਾਂਦਲਾ, ਉਕਾੜਾ, ਆਪਣਾ ਕੰਜਵਾਣੀ ਸਾਰਾ ਲਾ ਕੇ ਫਿਰੇ। ਹੋਰ ਮੈਂ ਕੀ ਕਰਾਂ? ਤੇ 45 ਮਿੰਟਾਂ 'ਚ ਲਾਹੌਰ ਲੈ ਗਈ ਮੈਨੂੰ ਗੱਡੀ, ਹੋਰ ਕੀ ਕਰੇ? ਕਿਤੇ ਨਹੀਂ ਵਿਕੀ। ਇਹਨੇ ਤੋਂ 11 ਵਜੇ ਚ ਰੱਖੀ ਸੀ ਇਹ, ਕਿਤੇ ਏਡੀ ਛੇਤੀ ਪਹੁੰਚ ਗਏ ਆ। ਯਾਰ ਇਸ ਗੱਡੀ ਤੇ ਜਦੋਂ ਵੀ ਸਸੁਰਾਲ ਗਿਆ ਵਾ ਨਾ, ਸਸੁਰਾਲ ਵਾਲਿਆਂ ਨੇ ਗੱਡੀ ਨੂੰ ਦਿਖਾਈ, ਇਹਨੇ ਗੱਡੀ 20 ਘਰ ਪਿੱਛੇ ਲਾਈ ਆ। ਜਦੋਂ ਮੇਰੀ ਗੱਡੀ ਨੂੰ ਦੇਖ ਲੈਣ ਹੈਰਾਨ ਆ, ਇਹਦੇ ਵੀ ਬੱਚੇ ਕਹਿੰਦੇ ਹੋਣਗੇ ਸਾਡੇ ਪਾਪਾ ਕੋਲ ਗੱਡੀ ਵੀ ਹੈਗੀ। ਕਦੋਂ ਕਹਿੰਦੇ ਆ? ਬੱਚਿਆਂ ਨੂੰ ਇੱਕ ਦਿਨ ਸਕੂਲੇ ਛੱਡਣ ਗਿਆ, ਉਹਨੇ ਇੰਨੀ ਸ਼ਰਮਿੰਦਗੀ ਉਹਨੂੰ ਤਲੀਮ ਛੱਡਤੀ ਉਹਨੇ ਕਿ ਅਸੀਂ ਇਸ ਗੱਡੀ ਤੇ ਨਹੀਂ ਜਾਣਾ। ਤਲੀਮ ਛੱਡੀ ਆ ਤੇ ਆਹ ਹਾਲ ਆ ਵੇ, ਇਹਨਾਂ ਨੂੰ ਬੋਲਣ ਦੀ ਵੀ ਅਕਲ ਨਹੀਂ ਹੈਗੀ। ਜਿੰਨੀ ਤੁਸੀਂ ਗੱਲ ਆਪਣੀਆਂ ਗੱਡੀਆਂ ਤੇ ਤੁਸੀਂ ਵੇਖੀਆਂ, ਤੁਸੀਂ ਸਾਰੇ ਆਪਣੀਆਂ। ਓਏ ਆ ਜਿਹੜੀ ਗੱਡੀ ਹੈ ਨਾ, ਉਹ ਗੱਡੀ ਦੇ ਪਿੱਛੇ ਲਿਖਿਆ ਨਹੀਂ ਹੁੰਦਾ ਤੂੰ ਲੰਘ ਜਾ, ਇਹਦੇ ਪਿੱਛੇ ਵੀ ਲਿਖਿਆ ਤੂੰ ਲੰਘ ਜਾ ਮੈਨੂੰ ਦੇਰ ਆ। ਨਹੀਂ ਯਾਰ ਇੱਕ ਦਿਨ ਇੱਕ ਬੰਦੇ ਨਾਲ ਲੜਨ ਡਿਆ, ਕੁੱਟਣ ਡਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਗੱਡੀ ਤੇ ਟਾਕੀ ਮਾਰਨ ਡਿਆ ਸੀ ਮੇਰੀ ਤੇ। ਦੱਸ ਯਾਰ ਇਹ ਕਿਹੜੀ ਲੜਨ ਵਾਲੀ ਗੱਲ ਉਹਦੇ ਨਾਲ? ਆਪਣੀ ਵੀ ਤੂੰ ਗੱਡੀ ਦਾ ਹਿਸਾਬ ਲਾਇਆ। ਮੈਂ ਕਹਿੰਦਾ ਮੈਂ ਵਨ ਵੀਲਿੰਗ ਕਰਦਾ ਆ। ਮੈਂ ਕਿਹਾ ਕਿੱਦਾਂ? ਕਹਿੰਦਾ ਅੱਗੋਂ ਟਾਇਰ ਕੱਟਿਆ ਗਿਆ, ਲੱਤ ਗਿਆ, ਨਾਲੋਂ ਮੈਂ ਇੱਕ ਟਾਇਰ ਚੁੱਕ ਕੇ ਨਾਲ ਲਿਆ ਇੰਜ ਫੜ ਕੇ। ਇਹ ਯਾਰ ਤਾਂ ਅੱਛਾ ਫਰੀ ਦਾ ਜਿਹੜਾ ਬਲਬ ਹੈ ਦਾ, ਇਹ ਕਿਤੇ ਦਿਨੇ ਹੀ ਜਗਦਾ ਵਾ? ਇਹ ਬਲਬ ਰੋਸ਼ਨੀ ਵਾਲਾ ਨਹੀਂ ਹੈਗਾ, ਇਹ ਮੈਂ ਸਿਰਫ ਅੰਦਰ ਪੜਨਾ ਲੋਕਾਂ ਦੇ ਇਹ ਬਲਬ ਮਾਰ ਕੇ। ਯਾਰ ਇਹ ਗੱਡੀ ਤੇ ਲੈਟ ਤੇ ਲਿਖਾਇਆ ਸੀ ਮਾਂ ਦੀ ਦੁਆ, ਤੇ ਸਕੀ ਮਾਂ ਨੇ ਆਪ ਢੇਤਾ, ਕਹਿੰਦੀ ਪੁੱਤ ਮੇਰੀ ਏਡੀ ਮਾੜੀ ਦੁਆ ਨਹੀਂ ਹੋ ਸਕਦੀ। ਤੇਰੀ ਗੱਡੀ ਮੈਂ ਵੀ ਵੇਖੀ ਆ ਜਿਹੜੀ 13,000 ਦੀ ਵੇਚੀ ਆ ਤੂੰ ਪੰਜ ਫੈਸਲ ਨੂੰ। ਤੋਬਾ ਉਹਦੇ ਮਗਰ ਪਹਿਲੋਂ ਲਿਖਿਆ ਸੀ ਖੈਰ ਮੁਰਸ਼ਦ ਦੀ। ਉਹ ਮੁਰਸ਼ਦ ਨੇ ਇਹਦੇ ਕੋਲੋਂ 5,000 ਰੁਪਏ ਧਾਰਾ ਲਿਆ, ਉਹਨੇ ਦਿੱਤਾ ਨਹੀਂ ਤੇ ਮਗਰ ਲਿਖਤਾ ਖੈਰ ਨਹੀਂ ਮੁਰਸ਼ਦ ਦੀ। ਅਸੀਂ ਅਕਸਰ ਗੱਡੀਆਂ ਦੇ ਪਿੱਛੇ ਦੇਖਿਆ ਨਾ ਲਿਖਿਆ ਸ਼ਰਾਟਾ ਟੈਬ, ਇਹਦੇ ਪਿੱਛੇ ਲਿਖਿਆ ਸੀ ਹਯਾ ਦਾ ਘਾਟਾ ਟੈਬ। ਫੁੱਲ ਕੱਟ। ਨਹੀਂ ਇਹਨੇ ਇਹਦੇ ਪਿੱਛੇ ਲਗਾਇਆ ਵੀ ਸੀ ਵਕਤ ਨੇ ਫਿਰ ਦੁਲਹਨ ਬਣਾ ਦਿਆ। ਅੱਛਾ ਅਕਸਰ ਗੱਡੀਆਂ ਮਗਰ ਲਿਖਿਆ ਹੁੰਦਾ ਨਾ ਵੀ ਹਾਰਨ 2 ਰਾਸਤਾ ਲਓ, ਤੇ ਇਹਨੇ ਕੀ ਲਿਖਾਇਆ? ਕੀ 2-302 ਰਾਸਤਾ ਲਓ। 2-302 ਮੈਨੇ ਕੰਮ ਕਰਾਣਾ ਹੈ। ਮੈਨੂੰ ਕਹਿੰਦਾ ਮੇਰੀ ਗੱਡੀ ਬਹੁਤ ਭਾਰੀ ਆ, ਚੰਗੀ ਭਾਰੀ ਗੱਡੀ ਆ। ਉਹ ਮੈਂ ਕਿਹਾ ਭਾਰੀ ਹੋਣੀ ਜਿੰਨਾ ਮਗਰ ਮਿੱਟੀ ਚੜੀ ਆ, ਘੱਟਾ ਚੜਿਆ, ਗਾਰਾ ਚੜਿਆ। ਵੇਖਦੇ ਸੀ ਕਦੋਂ ਦੀ ਬਿਠਾ ਕਿੰਨੀਆਂ ਹੋਈਆਂ ਮਿੱਠਾ ਜਿੱਦਣ ਕਿਤੇ ਨੇ ਪ੍ਰੈਸ਼ਰ ਤੋਂ ਧੁਆਰੀ ਨਾ ਗੱਡੀ, ਇਹਦਾ ਵਜ਼ਨ 16-17 ਕਿਲੋ ਆ ਜਾਣਾ। ਤੱਕ ਵੀ ਨਹੀਂ ਰਹਿਣਾ ਦੇਖੀ ਯਾਰ। ਹਾਂਜੀ ਇਹਦੀ ਜਿਹੜੀ ਗੱਡੀ ਹੈ ਨਾ, ਉਹ ਜਿਹੜੀ ਫਿਲਮ ਆਈ ਸੀ ਨਾ ਧੂਮ 3, ਇਹਨੇ ਆਪਣੀ ਗੱਡੀ ਮਗਰ ਲਗਾਇਆ ਸੀ ਡੂਮ 3। ਇਹ ਵਾਹਦ ਗੱਡੀ ਇਹਨਾਂ ਨੇ ਮੱਲੇ ਮੁਰੁੰਡੇ ਵਾਲਾ ਹੋਵੇ ਨਾ ਤੇ ਅਕਸਰ ਵਾਦ ਲੱਗਦੀ ਨਾ ਲੋਹੇ ਲੈ ਲੈਣ ਤੋਂ, ਸ਼ਾਮਪੁਰੇ ਤੋਂ, ਠੁਕੀਆਂ ਰੋਟੀਆਂ ਤੋਂ ਪਤੀਸਾ ਲੈ ਲਓ। ਉਹ ਇਹਦੇ ਘਰ ਆ ਕੇ ਕਹਿੰਦਾ ਗੱਡੀ ਤੋਂ ਪਤੀਸਾ, ਗੱਡੀ ਤੋਂ ਪਤੀਸਾ। ਸੋਹਣੀ ਜਿੱਦਾਂ ਤੇਰੇ ਕੋਲ ਮਾੜੀ ਗੱਡੀ ਸੀ ਨਾ, ਹੁਣ ਤੇ ਕੰਪਨੀ ਵੱਲੋਂ ਮਿਲੀ। ਉਸ ਗੱਡੀ ਤੇ ਇਹਨੂੰ ਕਿਸੇ ਨੇ ਕਿਹਾ ਯਾਰ ਪੈਸੇ ਲਾ, ਤੇ ਇੰਜ ਚੇਪੀ ਨਾਲ ਪੈਸੇ ਲਾਏ ਸੀ। ਇਹਦੀ ਗੱਡੀ ਮੈਂ ਵੇਖੀ ਭਾਣ, ਇਹ ਜਾਣ ਦੇ ਮੈਂ ਤੇ ਅੱਗੇ ਮਾੜੀ ਨਹੀਂ ਰੇਤ ਆਈ ਆ, ਉੱਥੋਂ ਮੋੜ ਲਈ, ਕਹਿੰਦਾ ਨਹੀਂ ਲੰਘਣੀ। ਯਾਰ ਇਹਦੀ ਗੱਡੀ ਅੱਜ ਆ ਯਾਰ ਕੀ ਕਰਦੇ ਹੋ ਫੈਸਲ ਭਾਈ? ਅੱਛਾ ਮੈਨੂੰ ਗੁੱਸਾ ਚੜਨ ਡਿਆ ਤੇਰੀ ਗੱਡੀ ਵੇਖ ਉਹ ਕੇ। ਕਿੰਨੀ ਜਗ੍ਹਾ ਗੱਡੀ ਭਰ ਕੇ ਪਕਾਉਂਦੀ ਆ। ਤੂੰ ਨਾ ਕੀ ਕਰ, ਗੱਲ ਸੁਣ ਮੇਰੀ ਗੱਲ ਸੁਣ ਇੱਕ ਮਿੰਟ। ਤੂੰ ਮੇਰਾ ਵੀਰ ਹੈ, ਨਿੱਕਾ ਭਰਾ ਹੋ ਤੁਸੀਂ ਤਿੰਨੇ ਹੀ ਮੇਰੇ ਨਿੱਕੇ ਵੀਰ ਹੋ, ਮੇਰੇ ਭਰਾ ਹੋ। ਲਾਲਾ ਜੀ ਕੋ ਜਾ, ਮੇਰੇ ਵੱਲੋਂ ਤੈਨੂੰ ਗਿਫਟ ਆ ਗੱਡੀ। ਓਏ ਵੱਡੀ ਬਾਤ। ਠੀਕ ਆ, ਤੇ ਇਹਦਾ ਕੀ ਕਰਨਾ ਫੇ? ਇਹ ਛੱਡ ਦੇ, ਇਹ ਦੇ ਦੇਵੇ ਜਿਹਨੂੰ ਮਰਜ਼ੀ ਦੇ। ਇਹ ਤੋਲ ਦੇ ਫਰੀਦ, ਇਹਨੇ ਚੀਜ਼ਾਂ ਵੇਚ ਕੇ ਬੱਚੇ ਪਾਲੇ। ਕਦੀ ਚੈਨ ਕਵਰ ਲਾ ਕੇ ਬੱਚੇ ਰੋਟੀ ਖਵਾਤੀ, ਕਦੀ ਮਰਗਾਲ ਵੇਚ ਲਿਆ, ਮੀਟਰ ਵੇਚ ਲਿਆ, ਐਦਾਂ ਗੱਡੀ ਵੇਚੀ ਇਹਨੇ ਮਜਬੂਰੀ ਨੂੰ। ਛੋਟੇ ਭਰਾ ਦਾ ਤੁਸੀਂ ਵਿਆਹ ਕੀਤੇ ਹਲੇ 6-7 ਮਹੀਨੇ ਹੋਏ ਨੇ, ਉਹ ਪਲੇਟਾਂ ਤੇ ਕੌਲੀਆਂ ਦੇ ਪੈਸੇ ਹੱਲੇ ਲੈਣ ਆਉਣ ਡਿਆ। ਓਏ ਰਹਿ ਗਏ ਥੋੜੇ, ਰਹਿ ਗਏ ਮਿਲ ਕਰਤੇ ਸਾਰੇ। ਮੇਰੀ ਗੱਲ ਸੁਣ, ਤੂੰ ਲਾਲਾ ਜੀ ਕੋ ਜਾ, ਮੇਰਾ ਨਾਮ ਲੈਣਾ ਹਾਂਜੀ ਉਹਨਾਂ ਪ੍ਰਿੰਸ ਇਲੈਕਟ੍ਰੋਨਿਕ ਜਿਹੜਾ ਵੀ ਹੈਗਾ ਉਹਨਾਂ, ਆਹ ਪ੍ਰਿੰਸੀ। ਤੂੰ ਉਹਨਾਂ ਕੋ ਜਾ, ਉਹਨਾਂ ਨੂੰ ਕੀ ਫੈਸਲ ਭਾਈ ਨੇ ਭੇਜਿਆ, ਉਹ ਗੱਡੀ ਦੀ ਚਾਬੀ ਤੈਨੂੰ ਦੇਣਗੇ। ਨਵੀਂ ਗੱਡੀ ਅਪਲਾਈਡ ਫਰ ਮੇਰੇ ਭਤੀਜੇ ਨੂੰ ਗਿਫਟ ਵਾ ਮੇਰੇ ਉਹ ਭਾਵੇਂ ਤੁਸੀਂ ਕਾਹਤੋਂ ਮੇਰੇ ਤੇ ਤੈਨੂੰ ਮੈਂ ਆਸਾਨ ਕਹਿਣ ਕਰਨ ਆਸਾਨ ਨਹੀਂ, ਨੂੰ ਕਰਦੇ ਨਾ ਤੂੰ। ਅੱਲਾ ਮਾਫੀ ਦੇ, ਇਹਨਾਂ ਦੀ ਕੰਧ ਜਿਹੜੀ ਨਾ ਹੱਲੇ ਤੱਕ ਬਾਹਰਲੀ ਨਹੀਂ ਬਣੀ। ਮੈਂ ਕਿਹਾ ਬਾਹਰਲੀ ਕੰਧ ਕਿਉਂ ਨਹੀਂ ਬਣਾਉਂਦੇ? ਕਹਿੰਦਾ ਨਾਰਕਲ ਹੀ ਨਹੀਂ ਲੱਭਣ ਦੀ, ਵਿੱਚ ਚਿੰਨੀ। ਨਹੀਂ ਤੇਰੀ ਨਾਲੇ ਵੀ ਫਰੀਦ ਸੀਟ ਤੈਨੂੰ ਪੈਣੀ। ਦੇਖੋ ਅਗਲੀ ਗੱਲ ਪੂਰੀ ਗੱਲ ਸੁਣ ਲੈ। ਫੈਸਲ ਸਾਹਿਬ ਨੇ ਕਿਹਾ ਲਾਲਾ ਜੀ ਕੋ ਜਾ, ਤੈਨੂੰ ਨਵੀਂ ਗੱਡੀ ਦੀ ਚਾਬੀ ਦੇਣਗੇ। ਉਹਨੇ ਸਿਰਫ ਚਾਬੀ ਦੇਣੀ ਹੈ। ਹਾਂਜੀ ਨਹੀਂ ਗੱਡੀ ਦੇਣਗੇ ਯਾਰ, ਮੈਂ ਸਮਾਨ ਕਰ ਰਿਹਾ। ਮੈਂ ਇਹਨਾਂ ਦੇ ਛੋਟੇ ਭਰਾ ਦੇ ਵਿਆਹ ਤੇ ਭੰਡਾਂ ਨੂੰ ਜ਼ਲੀਲ ਹੁੰਦਾ ਵੇਖਿਆ ਵਾ। ਉਹ ਕਿਦਾਂ? ਕਸਮੇ ਵੀ ਉਹਨਾਂ ਨੇ ਹੱਲੇ ਕੀਤਾ ਬੁਰਰ ਲਾਈ ਖੈਰ, ਤੇ ਸਾਰੇ ਭਰਾ ਰਲ ਗਏ ਉਹਦੇ ਨਾਲ। ਕਹਿੰਦਾ ਬੁਰਰ ਲਾਈ ਖੈਰ, ਸਾਰੇ ਆਪਣੇ ਆਪਣੇ ਚਮੋਟੇ ਕੱਢ ਲਏ। ਅੱਛਾ ਮੇਰੀ ਗੱਲ ਸੁਣ, ਐਸ ਕਸਮ ਵਾਲੀ ਗੱਲ ਵਾ, ਸਾਨੂੰ ਚਮੋਟੇ ਦਾ ਹੀ ਨਹੀਂ ਪਤਾ ਕਿਹਨੂੰ ਕਹਿੰਦੇ। ਆ ਤੁਹਾਨੂੰ ਸਾਰਾ ਪਤਾ ਹੈ, ਤੁਹਾਡੇ ਮੈਨੂੰ ਪਤਾ, ਇੱਥੇ ਮੈਨੂੰ ਅੱਟਣ ਬੜੇ ਆ, ਤੇਰੇ ਤੁਸੀਂ ਅੱਟਣ। ਹਾਂਜੀ ਤੁਸੀਂ ਉਹਨੂੰ ਸਲੈਬ ਕਹਿਣ ਲੱਗ ਪਏ ਜੇ ਹੁਣ। ਤੇਰੇ ਇੱਥੇ ਅੱਟਣ ਬੜੇ ਆ, ਤੁਸੀਂ ਉਹਨੂੰ ਨਾ ਚਮੜੇ ਦਾ ਬੇਲਚਾ ਕਹਿਣ ਲੱਗੇ ਆ। ਫਰੀਦ ਮੇਰੀ ਸੁਣ ਗੱਲ ਐਸ ਵੱਡੀ, ਤੇ ਮੈਂ ਤੈਨੂੰ ਇੱਕ ਸ਼ੈ ਗਿਫਟ ਕਰਨੀ ਹੈ। ਕੀ? ਬੋਰਾ। ਉਹਦਾ ਨਾਲ ਕੀ ਕਰੇਗਾ? 25 ਕਿਲੋ ਦਾ ਬੋਰਾ। ਜਿਹੜੀਆਂ ਚੀਜ਼ਾਂ ਡਿੱਗਦੀਆਂ ਰਾਸਤੇ 'ਚ ਚੱਲ ਬੋਰੇ 'ਚ ਪਾਈ ਜਾਊਗਾ, ਏਦਾਂ ਉਹ ਵੀ ਚੀਜ਼ ਛੱਡ ਕੇ ਆਉਣੀ ਪੈਂਦੀ ਆ। ਮੇਰੀਆਂ ਨਜ਼ਰਾਂ ਤੋਂ ਡਿੱਗਿਆ ਵਾ, ਉਹਦੇ ਲਈ ਵੀ ਇੱਕ ਬੋਰਾ ਲੈ ਦੇ। ਕੈਸੇ ਯਾਰ ਅਜੀਬ ਲੋਕ ਨੇ। ਤੇਰੀ ਗੱਡੀ ਫਿਲਮ 'ਚ ਲਵਾ ਦੇਵਾਂ, ਅੱਛਾ ਸਿਰਫ ਇੱਕ ਸੀਨ ਕਰਾਂ ਤੈਨੂੰ ਲੱਖ ਰੁਪਏ ਲੈ ਕੇ ਦਿਆਂਗਾ। ਕੀ ਕਰਨਾ ਕੀ?
ਤੂੰ ਗੱਡੀ ਦੇ ਉੱਪਰ ਬਹਿ ਕੇ ਪਹਾੜ ਤੋਂ ਨਾ ਸਿਰਫ ਬਾਜ਼ੀ ਮਾਰਨੀ ਹੈ, ਪਹਾੜ ਤੋਂ ਗਿਰਨਾ ਲੱਖ ਰੁਪਏ ਤੁਹਾਨੂੰ ਦੇਣਗੇ, ਸਹੀ ਹੈ ਨਹੀਂ ਤੇ ਤੂੰ ਦੋਗਲਾ ਕੇ ਦੇ ਇਹਨੇ ਵੀ ਤੇ ਜਾ ਕੇ ਮਰਨਾ ਹੀ ਆ। ਮਾਰ ਚੋ ਦੋ ਲੈ ਜਾਾਂਗੇ। ਏਡੀ ਮਾੜੀ ਗੱਡੀ ਹੈ, ਮਕੈਨਿਕ ਕੋ ਗਿਆ, ਉਹਨੇ ਕਿਹਾ ਭਾਈ ਇਹ ਠੀਕ ਨਹੀਂ ਹੋਣੀ, ਇਹਨੂੰ ਬੋਤਲਾਂ ਲੱਗਣੀਆਂ ਦੋ। ਨਹੀਂ ਇਹਨੇ ਹਰ ਚੀਜ਼ ਤੇ ਲਿਖਿਆ ਕੀ ਘਰ ਪਹੁੰਚਾ ਕੇ ਸ਼ੁਕਰੀਆ ਦਾ ਮੌਕਾ ਦੇ। ਫੈਸਲ ਸਾਹਿਬ ਨੇ ਹਰ ਪੁਰਜ਼ੇ ਤੇ ਹਰ ਸ਼ਹਿਰ ਦੇ ਆਪਣਾ ਮੋਬਾਈਲ ਨੰਬਰ ਦਿੱਤਾ ਆਹੋ ਆਹੋ ਵੀ ਰਾਬਤਾ ਕਰੋ ਮੇਰੇ ਨਾਲ ਜੀ ਤੁਹਾਡੇ ਕੋਲ। ਹੁਣੀ ਤੁਹਾਡੇ ਕੋਲ 70 ਆ, ਮੇਰੇ ਕੋਲ ਆ ਵੇਖੋ 100 ਸੀਸੀ ਆ। ਇਹ ਤੇਰੇ ਤਾਰ ਖੁੱਬੀ ਹੈ, ਤੇਰੀ ਆਪਣੀ ਸੀਸੀ ਹੋਈ ਆ। ਯਾਰ ਇਹਨੇ ਪੀਰਾਂ ਕੋਲ ਨਾ ਐਡਾ ਤਵੀਤ ਲੈ ਕੇ ਗੱਡੀ ਨੂੰ ਪਾਇਆ, ਕਹਿੰਦਾ ਪੀਰਾ ਤਵੀਤ ਦਿਓ, ਗੱਡੀ ਰੋਜ਼ ਵੱਜ ਜਾਂਦੀ ਹੈ। ਉਹ ਤਵੀਤ ਲਾਉਣ ਤੋਂ ਬਾਅਦ ਫਿਰ ਗੱਡੀ ਵੱਜਦੀ ਰਹੀ, ਪੀਰ ਆ ਕੇ ਤਵੀਤ ਆਪੇ ਲਾ ਕੇ ਲੈ ਗਏ, ਕਹਿੰਦੇ ਗੱਡੀ ਤੇਰੀ 'ਚ ਮਸਲਾ, ਤੂੰ ਮੈਨੂੰ ਕੋ ਗੰਦਿਆ ਕਰਾਉਂਦੇ ਆ। ਫਰੀਦਾ ਦੇਸੀ ਕੀ ਪਵਾਇਆ ਤੇ ਜਾਂ ਇੰਡੀਆ ਦੇ ਯਾਰ ਕੀ ਗੱਲ ਆ? ਯਾਰ ਇੱਕ ਮਿੰਟ, ਗੱਡੀ ਬੜੀ ਖਸਤਾ ਹੋਈ ਆ। ਕੋਈ ਫਰੇਮ ਨਹੀਂ ਹੈ, ਖਸਤਾ ਗੱਡੀ ਜਨਾਬ। ਓਏ ਯਾਰ ਚੱਲ ਜਾ ਕੇ ਸਾਹਮਣੇ ਨਜ਼ਰ ਇੱਕ ਨੰਬਰ ਦਾ ਕੰਮ ਕਰਾਂਗੇ, ਰਸੀਦ ਕੱਟ ਕੇ ਦੇਾਂਗੇ। ਆ ਵੇਖੋ ਉੱਥੇ ਨਾ ਜਾਓ, ਜ਼ਿਆਰਤ ਕਰੋ ਫਰੀਦ ਦੀ ਗੱਡੀ ਦੀ। ਉਹ ਨਾ ਪਾਰ ਹੋ ਯਕੀਨ ਦੇ ਗਿਆ ਨਾਲ ਹਮੇਸ਼ਾ ਨਾ। ਇੱਕ ਵਾਰੀ ਮਿਸਤਰੀ ਕੋਲ ਲੈ ਕੇ ਗਿਆ, ਮਿਸਤਰੀ ਨੇ ਉਹਨੂੰ ਹੋਰ ਨਾ ਵੇਖਿਆ, ਕਹਿੰਦਾ ਇਹਨੂੰ ਲੋਰ ਲੈ ਜਾਓ ਇੱਥੇ ਨਹੀਂ ਬਚਦੀ। ਇੱਕੋ ਵਾਰੀ ਸੋਹਣੀ ਦਾ ਐਕਸੀਡੈਂਟ ਹੋਇਆ, ਅੱਛਾ। ਮੈਂ ਜਦੋਂ ਜਾਣ ਡਿਆ ਸੀ ਨਾ, ਅੱਗੇ ਆ ਗਿਆ ਕੱਟਾ ਕੱਟਾ ਵੱਜਾ ਵਾ ਇਹਦੇ ਖੱਬਾ ਕੇ ਸੱਜਾ। ਉਹ ਵੱਜਾ ਵਾ ਤੇ ਅੱਗੋਂ ਇਹਦਾ ਸਿਰਫ ਉਤਲਾ ਉਹ ਕੈਪ ਵੀ ਲੱਥ ਗਿਆ, ਆ ਮਡਗਾਰਡ ਨੂੰ ਵੀ ਥੋੜਾ ਰੌਲਾ ਬਣ ਗਿਆ। ਔਰ ਯਕੀਨ ਕਰ, ਉਸ ਤੋਂ ਬਾਅਦ ਮੈਂ ਉਹਦੇ ਘਰ ਗਿਆ ਵਾਂ, ਮੈਂ ਮੱਝ ਨੂੰ ਜਾ ਕੇ ਲਾਮਾ ਦਿੱਤਾ, ਉਹ ਕੱਟਾ ਬੇਹਦਾਇਤਾ ਨਸ਼ਈ ਸੀ, ਉਹ ਅੱਗੇ ਆਣ ਕੇ ਵੱਜਿਆ ਇਹਦੇ 'ਚ। ਲਾਈਆ ਬਾਦੀ ਮਾਜੀ ਵਾਲਾ ਮੱਝਾਂ ਉੱਥੇ ਦੀ ਗੱਲਾਂ ਕਰਦੀ, ਮਾਜੀ ਤੇ ਗਾਲੀ ਬਣੀ ਸੀ ਤਾਂ ਬੋਲ ਰਹੀ ਸੀਗੀ। ਇਹ ਜਿਸ ਇਲਾਕੇ ਦਾ ਨਾ ਭਾਣ, ਉੱਥੇ ਸਿਰਫ ਔਰ ਸਿਰਫ ਅੱਜ ਤੱਕ ਖੋਤੀ ਤੋਂ ਇਲਾਵਾ ਕੋਈ ਜਾਨਵਰ ਵੀ ਨਹੀਂ ਆਇਆ। ਉਹਦੇ ਤੇ ਸਫ਼ਰ ਕਰ ਲਓ, ਉੱਤੇ ਬਿਸਤਰਾ ਕਰ ਲਓ। ਉਸ ਇਲਾਕੇ ਦਾ ਵਾ। ਦੱਸ ਫਰੀਦ, ਤੂੰ ਹਸਾਉਣ ਦੀ ਖਾਤਰ ਖੋਤੀ ਤੇ ਕਿਹੜਾ ਬਿਸਤਰਾ ਹੁੰਦਾ ਯਾਰ? ਉਹਨੇ ਗੱਲ ਕਰਨੀ ਆ, ਅਸੀਂ ਬੜਾ ਮਜ਼ਾ ਇੰਜੋਏ ਕੀਤਾ, ਲੇਕਿਨ ਆਹ ਕਿਹੜੀ ਹਰਕਤ ਕੀਤੀ ਤੂੰ? ਐਨਕ ਲਾਈ ਆ ਬਾਜੀ ਰੋ ਸਿੰਗਰ ਬਣਨ ਦਾ, ਪੂਰਾ ਜੁੱਤੀ ਦੇਖ ਲੈ, ਸੂਟ ਦੇਖ ਲੈ, ਸੂਟ ਭਰਾ ਦਾ, ਜੁੱਤੀ ਦਾਦੇ ਦੀ ਆ ਤੇ ਐਨਕ ਮੇਰੀ ਆ। ਅੱਛਾ ਬਾਜੀਰਾਓ ਸਿੰਘਮ ਤੇ ਬਿੱਲ ਦੀਆਂ 6 ਕਿਸ਼ਤਾਂ ਕਰਾਉਂਦਾ। ਇਹ ਬਾਜੀ ਰੋ ਸਿੰਗਰ ਤੇ ਕਿਰਿਆਨੇ ਵਾਲਾ ਦਾ ਬੱਚਾ ਚੁੱਕ ਕੇ ਲੈ ਗਿਆ, ਕਹਿੰਦਾ ਪੈਸੇ ਦੇਂਗਾ ਤਾਂ ਫੇਰ ਮੋੜਨਾ ਹੀ। ਯਾਰ ਵੇਖ ਲੋ ਕਿਸੀਆਂ ਅੱਛੀਆਂ ਗੱਲਾਂ ਕਰਨ ਦੇ। ਮੈਂ ਮੰਨਣਾ ਇਹਨੇ ਪਹਿਲੀ ਵਾਰੀ ਨਾ ਇਹਨੇ ਇੱਥੇ ਵੇਖਿਆ ਬਾਰਬੀਕਿਊ ਆ ਜਿਹੜੇ ਤਿੱਕੇ ਕਬਾਬ ਤੇ ਆਪਣੇ ਇਲਾਕੇ 'ਚ ਜਾ ਕੇ ਦਵਾਣੇ ਕੱਟ ਕੇ ਸੀਖਾਂ ਚ ਉਹ ਟ੍ਰੈਂਡ ਵਾ, ਟ੍ਰੈਂਡ ਦੇ ਨਾਲ ਚੱਲਣਾ ਚਾਹੀਦਾ। ਯਾਰ ਇਹ ਕਿੱਡੇ ਬੇਵਕੂਫ ਇਲਾਕੇ 'ਚ ਰਹਿੰਦਾ। ਉਹ ਤੋਂ ਗੱਲਾਂ ਮੈਨੂੰ ਕਰ ਭਾਣ ਫੈਸਲ ਜਿਹੜੇ ਮੈਨੂੰ ਗੱਲਾਂ ਕਰਨ ਦੇ ਨਾ, ਛੋਟਾ ਜਿਹਾ ਘਰ ਵਾ ਤੇ ਵਿੱਚ ਦਰਖਤ ਲੱਗਾ, ਤੇ ਮੈਂ ਕਿਹਾ ਕਿੱਥੇ ਰਹਿੰਦੇ? ਕਹਿੰਦਾ ਗਮਲੇ 'ਚ। ਫੈਸਲ ਸਾਹਿਬ ਮੈਂ ਗਿਆ ਤੇ ਬਾਹਰ ਆਪਣੇ ਬੂਹੇ ਮੋਰੇ ਬਹਿ ਕੇ ਰੋਟੀ ਖਾਣਾ, ਮੈਂ ਕਿਹਾ ਆ ਗਈ, ਕਹਿੰਦਾ ਬਾਹਰ ਵੀ ਕਿਉਂ? ਨਹੀਂ ਅਕਸਰ ਗੱਡੀਆਂ ਪਿੱਛੇ ਲਿਖਿਆ ਹੁੰਦਾ ਨਾ, ਉਹ ਗਿਆ ਜੀ, ਇਹਦੇ ਪਿੱਛੇ ਵੀ ਲਿਖੇ ਆ ਗਿਆ ਜੀ। ਇਹਦਾ ਨੀਵਾਂ ਮਕਾਨ ਆ ਨਾ ਭਾਈ ਨੇ ਇਹਨਾਂ ਦਾ ਫੈਸਲ ਭਾਈ ਦਾ। ਅੱਜ ਤੱਕਰ ਇਹਨਾਂ ਨੇ ਜਿੰਨਾ ਪੈਸਾ ਲਾਇਆ ਉਹਦੇ ਤੇ ਮਾਸ਼ਾਅੱਲਾ ਨਹੀਂ ਲਿਖ ਸਕਦੇ। ਲੈ ਹੋਣਾ ਬੇਅਦਬੀ ਹੋਣੀ। ਨਾਜ਼ਰੀਨ ਆਪਣਾ ਬਹੁਤ ਬਹੁਤ ਨਹੀਂ ਖਿਆਲ ਕਾਹਨੂੰ ਰੱਖਣਾ। ਖਿਆਲ ਹੀ ਰੱਖਣਾ, ਹੁਣ ਖਿਆਲ ਕਰਾਂਗਾ ਮੈਂ ਤੁਹਾਨੂੰ। ਹੁਣ ਤੁਸੀਂ ਜਿਹੜਾ ਸਾਰੀਆਂ ਸ਼ਰਟਾਂ ਬੱਚੇ ਦੇ ਪੋਤੜੇ ਜਿੰਨੀਆਂ ਵੀ ਕੱਚੀਆਂ ਕੱਟ ਕੇ ਇਹਨਾਂ ਦਰਵਾਜ਼ਾ ਬਣਾਇਆ, ਯਕੀਨ ਕਰ ਇਹਨਾਂ ਕੋਲ ਦਰਵਾਜ਼ੇ ਦੇ ਪੈਸੇ ਨਾਜ਼ਰੀਨ ਨਹੀਂ ਆਪਣਾ ਆ। ਬਹੁਤ ਬਹੁਤ ਖਿਆਲ ਰੱਖਣਾ। ਤੁਸੀਂ ਦੇਖਦੇ ਰਹੋ ਸਜਾਦ ਜਾਨੀ ਚੈਨਲ ਨੂੰ, ਨਹੀਂ, ਤੇ ਸਾਡਾ ਫੇਸਬੁੱਕ ਪੇਜ ਲਾਈਕ ਕਰਨਾ, ਸਜਾਦ ਜਾਨੀ ਕਾਮੇਡੀ। ਨਾਜ਼ਰੀਨ ਏਡਾ ਡੂੰਗਾ ਮਕਾਨਾ ਕਿ ਬੰਬਾਰ ਵੀ ਹੋਵੇ, ਇਹਨਾਂ ਨੂੰ ਕੋਈ ਖਤਰਾ ਨਹੀਂ। ਅੱਲਾਹ ਹਾਫਿਜ਼। ਆਪਣਾ ਬਹੁਤ ਬਹੁਤ ਖਿਆਲ ਰੱਖਣਾ ਤੇ ਅੱਛਾ ਵੀ ਸਜਾਦ ਜਾਨੀ ਬਾਹਰ official ਨੂੰ ਤੇ ਸਾਡਾ ਫੇਸਬੁੱਕ ਪੇਜ ਸਜਾਦ ਜਾਨੀ ਕਾਮੇਡੀ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਬਿਲਕੁਲ। ਥੈਂਕ ਯੂ ਸੋ ਮਚ। ਇਹ ਜਿਹੜੇ ਪਰਿੰਦੇ ਤਾਂ ਨੂੰ ਉੱਡਦੇ ਨੇ ਤੇ ਘਰ ਥਾਂ ਨੂੰ ਉੱਡਦੇ। ਲੋਕੀ ਤਾਂ ਦੁਆ ਇੰਜ ਕਰਦੇ ਨੇ ਤੇ ਘਰ ਦੇ ਬਾਹਰ ਹੋ ਕੇ ਆਪ ਇੰਜ ਦੁਆ ਕਰਦੇ। ਆ ਜਾਓ ਇੱਕ ਮਿੰਟ। ਚਲੋ